ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ, ਜਿਸ ਖਬਰ ਤੋਂ ਇਹ ਲੱਗਦਾ ਹੈ ਕਿ ਸ਼ਾਇਦ ਅਸੀਂ ਕੁਝ ਮੁੱਦੇ ਜਾਂ ਕੁਝ ਗੱਲ ਜਾਂ ਕੁਝ ਹੱਕ ਉਹਨਾਂ ਤੇ ਬੋਲਣਾ ਹੀ ਛੱਡ ਦਿੱਤਾ ਹੈ। ਉਹਨਾਂ ਤੇ ਅਸੀਂ ਕੋਈ ਨਾ ਉਹਨਾਂ ਦੇ ਪਹਿਰੇਦਾਰੀ ਕਰਦੇ ਨਜ਼ਰ ਆਉਣੇ ਆ, ਨਾ ਉਹਨਾਂ ਦੇ ਉੱਤੇ ਚਰਚਾ ਕਰਦੇ ਨਜ਼ਰ ਆਉਣੇ ਆ। ਮਸਲਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਮਾਫ ਕਰਨਾ, ਇੱਕ ਸੈਮੀਨਾਰ ਦਾ। ਸੈਮੀਨਾਰ ਸੀ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ। ਉਸ ਸੈਮੀਨਾਰ ਤੇ ਰੋਕ ਲਾਈ ਗਈ। ਵੀਸੀ ਨੇ ਇਹ ਕਹਿੰਦਾ ਇਜਾਜ਼ਤ ਨਹੀਂ ਦਿੱਤੀ ਵੀ ਉੱਥੇ ਸਿੱਖ ਚਿੰਤਕ ਬੁੱਧੀਜੀਵੀ ਅਜਮੇਰ ਸਿੰਘ ਜੀ ਆ ਰਹੇ ਨੇ। ਸਵਾਲ ਵੱਡਾ ਇਹ ਹੋ ਗਿਆ ਵੀ ਸੈਮੀਨਾਰ ਤੇ ਰੋਕ ਲੱਗੀ ਹੈ ਜਾਂ ਫਿਰ ਬੋਲਣ ਦੀ ਆਜ਼ਾਦੀ ਸਸਪੈਂਡ ਕਰ ਦਿੱਤੀ ਗਈ ਹੈ, ਰੱਦ ਕਰ ਦਿੱਤੀ ਗਈ ਹੈ। ਪ੍ਰਵੀਨ ਜੀ, ਬਿਲਕੁਲ ਇਹ ਗੱਲ ਤੁਹਾਡੀ ਦਰੁਸਤ ਹੈ। ਇਹ ਸਵਾਲ ਇਸੇ ਪਹਿਲੂ ਤੋਂ ਹੈ ਕਿ ਕੀ ਇਹ ਸੈਮੀਨਾਰ ਤੇ ਰੋਕ ਹੈ ਜਾਂ ਵਿਚਾਰਾਂ ਦੇ ਪ੍ਰਗਟਾਵੇ ਤੇ ਰੋਕ ਹੈ, ਬੋਲਣ ਦੀ ਆਜ਼ਾਦੀ ਤੇ ਰੋਕ ਹੈ ਨਾ, ਚਰਚਾ ਤੇ ਰੋਕ ਹੈ, ਇਕੱਤਰਤਾ ਕਰਨ ਤੇ ਡਰ ਪੈ ਹੈ ਕਿਸੇ ਨੂੰ, ਜੀ ਇਸ ਪਹਿਲੂ ਨੂੰ ਸਮਝਣਾ। ਜੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੱਥ ਨਾਂ ਦੀ ਵਿਦਿਆਰਥੀਆਂ ਦੀ ਉਹ ਸੰਸਥਾ ਹੈ ਜਾਂ ਉਹ ਇੱਕ ਵਿੰਗ ਹੈ ਜਿਹਦਾ ਇੱਕ ਨੁਮਾਇੰਦਾ ਵੀ ਚੁਣਿਆ ਗਿਆ। ਹੁਣ ਤਾਂ ਉਹ ਚੁਣਿਆ ਵੀ ਨਾ ਜਾਂਦਾ ਤਾਂ ਵੀ ਵਿਦਿਆਰਥੀਆਂ ਦੇ ਲਈ ਇਹ ਆਜ਼ਾਦੀ ਹੈ ਕਿ ਉਹ ਆਪਣੇ ਕਿਸੇ ਵੀ ਪਹਿਲੂ ਨੂੰ ਲੈ ਕੇ ਮੰਥਨ ਕਰ ਸਕਦੇ ਆ, ਚਰਚਾ ਕਰ ਸਕਦੇ ਆ। ਔਰ ਜਿਹੜਾ ਵਿਸ਼ਾ ਉਹਨਾਂ ਨੇ ਚੁਣਿਆ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ ਦਾ, ਇਸ ਮੌਕੇ ਤਾਂ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰੀ ਪੱਧਰ ਦੇ ਉੱਤੇ ਵੀ ਤੇ ਧਾਰਮਿਕ ਪੱਧਰ ਦੇ ਉੱਤੇ ਵੀ ਦਿਹਾੜਾ ਮਨਾਇਆ ਜਾ ਰਿਹਾ। ਦੂਸਰੇ ਪਾਸੇ ਅੱਜ ਦੇ ਦੌਰ ਦੇ ਵਿੱਚ ਜੇਕਰ ਕੋਈ ਸਭ ਤੋਂ ਵੱਧ ਸਾਰਥਕ ਹੈ ਤਾਂ ਮੈਨੂੰ ਲੱਗਦਾ 9ਵੀਂ ਪਾਤਸ਼ਾਹੀ ਦਾ ਇਹ ਦਿਹਾੜਾ ਇਸ ਲਈ ਸਾਰਥਕ ਹੈ ਕਿ ਅੱਜ ਦੀ ਤਰੀਕ 'ਚ ਜਿਹੋ ਜਿਹਾ ਮਨੁੱਖੀਅਤ ਕਰਨ ਦਾ ਘਾਣ ਹੋ ਰਿਹਾ, ਉਹ ਚੀਜ਼ ਤੋਂ ਵੱਡੀ ਕੋਈ ਉਦਾਹਰਨ ਨਹੀਂ ਸਾਡੇ ਮੂਹਰੇ ਜਿਹੜਾ ਸਾਨੂੰ ਸ਼ੀਸ਼ਾ ਦਿਖਾਉਂਦੀ ਹੋਵੇ। ਸਹੀ ਹੈ। ਸ਼੍ਰੀ ਤੇਗ ਬਹਾਦਰ ਜੀ ਨੇ ਉਸ ਸਮੇਂ ਉਸ ਧਾਰਨਾ ਦੇ ਲਈ ਕੁਰਬਾਨੀ ਦਿੱਤੀ ਜਿਹੜੀ ਧਾਰਨਾ ਨੂੰ ਉਹ ਆਪ ਨਹੀਂ ਅਪਣਾਉਂਦੇ ਸੀ, ਪਰ ਉਹ ਕਹਿੰਦੇ ਵੀ ਕਿਸੇ ਵੀ ਵਿਅਕਤੀ ਨੂੰ ਧਾਰਮਿਕ ਤੌਰ ਤੇ ਆਪਣੀਆਂ ਰੋਹ ਰੀਤਾਂ ਅਨੁਸਾਰ ਜਿਉਣ ਦਾ ਹੱਕ ਹੈ। ਜੀ ਸਹੀ ਹੈ, ਬਿਲਕੁਲ ਸਹੀ। ਇਹ ਸੱਤਾ ਕੋਈ ਵੀ ਤਾਕਤ ਵਾਲੀ ਧਿਰ ਕੋਈ ਵੀ ਉਹਦੇ ਨਾਲ ਕੋਈ ਵਿਤਕਰਾ ਕਰਦੀ ਹੈ ਤੇ ਉਹਦੇ ਲਈ ਗੁਰੂ ਸਾਹਿਬ ਨੇ ਸਾਹਮਣੇ ਆ ਕੇ ਆਪ ਕੁਰਬਾਨੀ ਦਿੱਤੀ। ਤੇ ਅੱਜ ਵੀ ਤਾਂ ਸਵਾਲ ਇਹੀ ਖੜਾ ਵਾਲੀ ਧਿਰ ਜਿਹੜੀ ਧਿਰਾਂ ਨਾਲ ਵਿਤਕਰਾ ਕਰਦੀ ਹੈ, ਚਾਹੇ ਉਹ ਘੱਟ ਗਿਣਤੀਆਂ ਦੇ ਮਾਮਲੇ ਹੋਣ, ਚਾਹੇ ਗਰੀਬ ਤਬਕਾ ਹੋਵੇ, ਚਾਹੇ ਵੱਖ-ਵੱਖ ਧਰਮਾਂ ਵਾਲਾ ਪਹਿਲੂ ਹੋਵੇ, ਤੇ ਫਿਰ ਉੱਥੇ ਵੀ ਕਿਸੇ ਨੇ ਤਾਂ ਉਹਨਾਂ ਦੇ ਆਧਾਰ ਤੇ ਉੱਤੇ ਆਵਾਜ਼ ਚੁੱਕਣੀ ਹੈ। ਇਹ ਤੋਂ ਚੰਗਾ ਮੌਕਾ ਕਦੋਂ ਹੋ ਸਕਦਾ ਜਦੋਂ ਤੁਸੀਂ ਉਹਨਾਂ 3.5 ਸਾਲੋਂ ਮਨਾ ਰਹੇ ਹੋ ਤੇ ਉਹਦੇ ਵਿੱਚੋਂ ਵਿਦਿਆਰਥੀਆਂ ਕਿ ਅਸੀਂ ਵੀ ਇਸ ਵਿਸ਼ੇ ਤੇ ਸੈਮੀਨਾਰ ਕਰਾਂਗੇ। ਹੁਣ ਵਿਦਿਆਰਥੀ ਕਹਿੰਦੇ ਜੀ ਸਾਨੂੰ ਇਹ ਕਿਹਾ ਗਿਆ ਵੀ ਕਿ ਤੁਸੀਂ ਆਪਣੇ ਬੁਲਾਰੇ ਬਦਲੋ। ਠੀਕ ਹੈ। ਤੇ ਯੂਨੀਵਰਸਿਟੀ ਦਾ ਪ੍ਰਸ਼ਾਸਨ, ਡੀਨ, ਹੋਰ ਉਹ ਕਹਿੰਦੇ ਜੀ ਨਹੀਂ ਜੀ ਅਸੀਂ ਤਾਂ ਇਹਨਾਂ ਨੂੰ ਨਾ ਹੀ ਨਹੀਂ ਕੀਤੀ ਜੀ, ਇਹਨਾਂ ਤੋਂ ਬੁਲਾਰਿਆਂ ਦੇ ਨਾਮ ਮੰਗੀ ਸੀ, ਇਹਨਾਂ ਨੇ ਬੁਲਾਰਿਆਂ ਦੇ ਨਾਂ ਨਹੀਂ ਦਿੱਤੇ। ਅੱਛਾ। ਉਹ ਸਾਨੂੰ ਹਾਲ ਦੀ ਇਜਾਜ਼ਤ ਨਹੀਂ, ਤੁਸੀਂ ਬੁਲਾਰਿਆਂ ਦੀ ਗੱਲ ਕਰੀ, ਜਿਹਨੂੰ ਸਾਨੂੰ ਬੁਲਾਰਿਆਂ ਦੇ ਨਾਂ ਸਾਰਾ ਕੁਝ ਦਿੱਤਾ ਵਾ। ਸਵਾਲ ਇਹ ਨੀਗਾ, ਸਵਾਲ ਇਹ ਹੈ ਕਿ ਕੀ ਉਹ ਬਾਹਰੀ ਵਿਦਿਆਰਥੀ ਨੇ ਜਿਹੜੇ ਕਰ ਰਹੇ ਨੇ, ਜਦੋਂ ਯੂਨੀਵਰਸਿਟੀ ਦੇ ਅੰਦਰ ਦੇ ਵਿਦਿਆਰਥੀ ਨੇ ਤੁਹਾਨੂੰ ਦੱਸਤਾ, ਤੁਸੀਂ ਉਹਦੇ ਆਧਾਰ ਤੇ ਉਹਨਾਂ ਨੂੰ ਕਰਨ ਦੀ ਇਜਾਜ਼ਤ ਦਿਓ। ਜਿਹੜੇ ਬੁਲਾਰਿਆਂ ਨੂੰ ਬੁਲਾ ਰਹੇ ਨੇ, ਜੇ ਤਾਂ ਉਹਨਾਂ ਬੁਲਾਰਿਆਂ ਦੇ ਖਿਲਾਫ ਦੇਸ਼ ਦੇ ਕੋਈ ਕਾਨੂੰਨੀ ਤੌਰ ਦੇ ਉੱਤੇ ਕੋਈ ਸਜ਼ਾ ਜਾਬਤਾ ਨੇ, ਉਹ ਜੇ ਕੋਈ ਉਹ ਜੇਲ੍ਹ ਕੱਟ ਕੇ ਆਏ ਨੇ ਜਾਂ ਉਹ ਭਗੌੜੇ ਨੇ, ਫਿਰ ਤਾਂ ਤੁਸੀਂ ਕਹੋ ਜੀ ਕਿ ਉਹ ਯੂਨੀਵਰਸਿਟੀ 'ਚ ਕਿਵੇਂ ਆ ਰਹੇ ਨੇ। ਸਹੀ ਹੈ। ਜੇ ਉਹਨਾਂ ਤੇ ਸੰਵਿਧਾਨਕ ਕੋਈ ਰੋਕ ਹੀ ਨਹੀਂ, ਫਿਰ ਤੁਸੀਂ ਕਿਹੜੇ ਆਧਾਰ ਤੇ ਫੈਸਲਾ ਕਰ ਲਿਆ ਜੀ ਕੋਈ ਆ ਕੇ ਦੇਸ਼ ਵਿਰੋਧੀ ਬੋਲਣਗੇ। ਬਈ ਜੇ ਤੁਹਾਨੂੰ ਲੱਗਦਾ ਕੁਝ ਅਜਿਹਾ ਬੋਲਣਗੇ, ਫਿਰ ਬਾਅਦ ਚੋਂ ਦੇ ਲਿਓ ਨੋਟਿਸ, ਬਾਅਦ ਚੋਂ ਕਰ ਲਿਓ ਕਾਰਵਾਈ। ਪਹਿਲਾਂ ਹੀ ਤੁਸੀਂ ਕਿਵੇਂ ਅੰਦਾਜ਼ਾ ਲਾ ਰਹੇ ਹੋ, ਪਹਿਲਾਂ ਹੀ ਕਿਵੇਂ ਫੈਸਲਾ ਕਰ ਰਹੇ ਹੋ। ਇਸ ਲਈ ਪ੍ਰਵੀਨ ਜੀ, ਇਹ ਇਕੱਲਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੱਥ ਸੰਸਥਾ ਤੇ ਜਾਂ ਸਿੱਖ ਬੁਲਾਰਿਆਂ ਦੇ ਉੱਤੇ ਰੋਕ ਲੱਗਣ ਦਾ ਮਸਲਾ ਨਹੀਂ ਹੈ। ਦੇਸ਼ ਭਰ ਦੀਆਂ ਉਹ ਸਾਰੀਆਂ ਯੂਨੀਵਰਸਿਟੀਆਂ, ਉਹ ਸਾਰੇ ਮੰਚ, ਉਹ ਸਾਰੀਆਂ ਧਿਰਾਂ ਸਰਕਾਰ ਨੂੰ ਚੁੱਕਦੀਆਂ ਨੇ ਜਿਹੜੀਆਂ ਉਹਨੂੰ ਸਵਾਲ ਕਰਦੀਆਂ ਨੇ। ਸਹੀ। ਜਿਹੜੀਆਂ ਉਹਨੂੰ ਕਟਹਿਰੇ 'ਚ ਲਿਆ ਕੇ ਕਰਦੀਆਂ ਨੇ। ਬਿਲਕੁਲ ਸਹੀ। ਮਤਲਬ ਜਦੋਂ ਰਾਜਾਸ਼ਾਹੀ ਰਾਜ ਸੀ ਤਦ ਦਰਬਾਰੀ ਕਵੀ ਹੁੰਦੇ ਸੀ ਤੇ ਦਰਬਾਰੀ ਕਵੀ ਨੇ ਸਰਕਾਰ ਦਾ ਹੀ ਗੀਤ ਗਾਉਣਾ ਹੁੰਦਾ ਸੀ, ਰਾਜੇ ਦਾ ਹੀ ਗੀਤ ਗਾਉਣਾ ਹੁੰਦਾ ਸੀ, ਉਹਦੀ ਉਤਸਤੀ ਕਰਨੀ ਹੁੰਦੀ ਸੀ, ਉਹਦੀ ਮਹਿਮਾ ਹੀ ਗਾਉਣੀ। ਤੇ ਇਸ ਦੇ ਨਾਲ ਫਿਰ ਆਪਣੇ ਦਰਬਾਰ 'ਚ ਉਹਨਾਂ ਨੇ ਕੋਈ ਚਾਪਲੂਸ ਰੱਖੇ ਹੁੰਦੇ ਸੀ ਜਿਹੜੇ ਹਜੂਰ ਹਰ ਗੱਲ 'ਚ ਬਾਹਰ ਰਾਜਾ ਜੀ ਤੁਸੀਂ ਕਮਾਲ ਕਰਤੀ ਮਹਾਰਾਜ, ਹੈ ਨਾ। ਹੁਣ ਅੱਜ ਦੀ ਤਰੀਕ ਦੇ ਵਿੱਚ ਪਿਛਲੀਆਂ ਸਰਕਾਰਾਂ ਕੰਨੀ ਜਦੋਂ ਝਾਤ ਮਾਰਦੇ ਹੋ ਤਾਂ ਉਹਨਾਂ ਨੇ ਵੀ ਦਰਬਾਰੀ ਕਵੀ ਪਾਲੇ ਆ।
ਦਰਬਾਰੀ ਮੀਡੀਆ ਪਾਲਿਆ, ਦਰਬਾਰੀ ਬੁਲਾਰੇ ਵਾਲੇ ਆ ਜਿਹੜੇ ਉਹਨਾਂ ਦਾ ਹੀ ਗੁਣਗਾਨ ਗਾਉਂਦੇ ਸੀ। ਪਰ ਹੁਣ ਤੱਕ ਆਉਂਦੇ ਜਿਹੜਾ ਹੁਣ ਰਾਜ ਭਾਗ ਭਾਰਤ ਚ ਸਰਕਾਰਾਂ ਮੰਨ ਰਹੀਆਂ ਨੇ, ਚਾਹੇ ਸੂਬੇ ਦਾ ਪਹਿਲੂ ਹੋਵੇ ਚਾਹੇ ਦੇਸ਼ ਦਾ, ਉੱਥੇ ਤਰੀਕਾ ਹੋਰ ਬਦਲ ਗਿਆ। ਹੁਣ ਉਦੋਂ ਵੀ ਗਾਂਹ ਚਲੇ ਗਿਆ। ਸਹੀ ਹੈ। ਹੁਣ ਸਾਡੇ ਹੀ ਗਾਓਗੇ ਤੁਸੀਂ, ਉਤਸਵ ਤਾਂ ਸਾਡੀ ਉਹ ਕਰੋਗੇ, ਮਹਿਮਾ ਤਾਂ ਸਾਡੀ ਉਹ ਕਰੋਗੇ, ਪਰ ਗੀਤ ਵੀ ਉਹ ਗਾਓਗੇ ਜਿਹੜਾ ਅਸੀਂ ਲਿਖ ਕੇ ਦੇਵਾਂਗੇ। ਸਹੀ ਹੈ। ਹੁਣ ਇਹ ਨਹੀਂਗਾ ਕਿ ਤੁਸੀਂ ਆਪ ਲਿਖ ਲਓਗੇ, ਉਹ ਵੀ ਨਹੀਂ। ਸੋ ਜਿਨ੍ਹਾਂ ਨੂੰ ਆਪਣੀ ਹੀ ਲਿਖਤ ਆਪ ਹੀ ਕੰਨੀ ਸੁਣਨ ਦੀ ਆਦਤ ਪੈ ਜਾਵੇ, ਉਹ ਫਿਰ ਦੂਜੇ ਦੀ ਆਵਾਜ਼ ਨਹੀਂ ਸੁਣ ਸਕਦੇ। ਪਰ ਉਹ ਆਵਾਜ਼ ਜਿਹੜੀ ਉਹਨਾਂ ਨੂੰ ਸਵਾਲ ਕਰਦੀ ਹੋਵੇ, ਜਿਹੜੀ ਉਹਨਾਂ ਤੋਂ ਹਿਸਾਬ ਮੰਗਦੀ ਹੋਵੇ, ਜਿਹੜੇ ਉਹਨਾਂ ਦਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਦੀ ਹੋਵੇ। ਸੋ ਇਸ ਲਈ ਇਹਨਾਂ ਨੂੰ ਵਿਚਾਰਾਂ ਤੋਂ, ਸੈਮੀਨਾਰਾਂ ਤੋਂ, ਸੱਥ ਤੋਂ, ਚਰਚਾ ਤੋਂ, ਸੱਚ ਤੋਂ ਡਰ ਲੱਗਣ ਲੱਗਿਆ। ਤੇ ਇਹ ਓਵਰਆਲ ਵਰਤਾਰਾ ਹੈ। ਇਸ ਨੂੰ ਕੱਲਾ ਸਿੱਖ ਸੰਸਥਾ ਨਾਲ ਜੋੜ ਕੇ, ਪੰਜਾਬ ਯੂਨੀਵਰਸਿਟੀ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ। ਇਹਨੂੰ ਬੜੇ ਪਸਾਰੇ ਚ ਬੜੀ ਤਾਕਤ ਵਜੋਂ ਖੜਾ ਕਰਨ ਦੀ ਲੋੜ ਹੈ। ਮੈਂ ਬੰਦੀ ਸਿੰਘਾਂ ਦੇ ਮਾਮਲੇ ਤੇ ਵੀ ਅਕਸਰ ਕਹਿੰਦਾ ਹਾਂ, ਜਦੋਂ ਪਤਾ ਹੈ ਕਿ ਦਿੱਲੀ ਸਾਨੂੰ ਮਾੜਾ ਜਿਹਾ ਸਵਾਲ ਕਰਨ ਤੇ ਜਦੋਂ ਧੱਕ ਕੇ ਇੱਕ ਹੋਰ ਘਰ ਚ ਲੈ ਜਾਂਦੀ ਹੈ, ਜੀ ਇਹ ਤਾਂ ਉਹ ਲੋਕ ਨੇ, ਚੀਨੀ ਨੇ, ਪਾਕਿਸਤਾਨੀ ਨੇ, ਖਾਲਿਸਤਾਨੀ ਨੇ, ਪਤਾ ਨਹੀਂ ਕਿਹੜੇ ਟੈਗ ਲਾ ਦਿੰਦੀ ਆ, ਫਿਰ ਆਪਾਂ ਆਪਣਾ ਮੈਦਾਨ ਬੜਾ ਕਰ ਲਈਏ। ਸਹੀ, ਬਿਲਕੁਲ। ਸਾਨੂੰ ਦੇਸ਼ ਭਰ ਦੀਆਂ ਉਹਨਾਂ ਧਿਰਾਂ ਨੂੰ ਨਾਲ ਲੈਣਾ ਪਊਗਾ, ਹੈ ਨਾ। ਉਮਰ ਖਾਲਿਦ ਵਰਗੇ ਬੰਦੇ ਅੰਦਰ ਧੱਕੇ ਹੋਏ ਨੇ, ਸਹੀ। ਉਹ ਦੱਸਿਆ ਸੋਨਮ ਵਾਂਗਚੁਕ, ਹੈ ਨਾ, ਉਹ ਤੁਸੀਂ ਜਦੋਂ ਤੁਹਾਨੂੰ ਸਵਾਲ ਕਰਦਾ, ਹੱਕ ਮੰਗਦਾ ਸੂਬੇ ਦੇ, ਉਹ ਅੰਦਰ ਸਿੱਟੇ ਹੋਏ ਨੇ। ਤੇ ਜਿਹਨੇ ਜੁੱਤੀ ਸਿੱਟੀ ਸੀ, ਕਹਿੰਦੇ ਨਹੀਂ ਰਹਿਣ ਦਿਓ ਜੀ, ਇਹਦੇ ਬਾਰੇ ਕੁਛ ਨਹੀਂ ਕਰਨਾ, ਇਹਨੂੰ ਮਾਫ ਕਰ ਦਿਓ। ਸਹੀ, ਇਹ ਤਕਾਜ਼ਾ। ਸੋ ਇਸ ਲਈ ਸਾਨੂੰ ਆਪਣਾ ਮੈਦਾਨ ਬੜਾ ਕਰਨਾ ਪੈਣਾ, ਦਾਇਰਾ ਬੜਾ ਕਰਨਾ ਪੈਣਾ। ਉਹ ਸਾਰੀਆਂ ਧਿਰਾਂ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਲਿਆਓ ਕਿ ਜਿਹੜੇ ਮਤਲਬ ਕਿ ਸੱਤਾ ਨੂੰ ਸਵਾਲ ਕਰਦੇ ਨੇ, ਜਿਨ੍ਹਾਂ ਨਾਲ ਧੱਕਾ ਵਧੀਕੀ ਹੁੰਦੀ ਹੈ, ਉਹ ਤਾਕਤ ਬਣ ਕੇ ਸਵਾਲ ਕਰਨੇ ਪੈਣਗੇ, ਨਹੀਂ ਤਾਂ ਇਹ ਰੋਕਾਂ ਲੱਗਦੀਆਂ ਰਹਿਣਗੀਆਂ। ਜੀ ਬਿਲਕੁਲ ਸਹੀ ਹੈ। ਤੇ ਰੌਲਾ ਵੀ ਹੈ ਨਾ ਵੀ ਜੇ ਕੋਈ ਬੰਦਾ ਕਿਸੇ ਤਰੀਕੇ ਦੀ ਆ ਕੇ ਕੋਈ ਭੜਕਾਊ ਬਿਆਨਬਾਜ਼ੀ ਕਰਦਾ, ਜਾਂ ਕੋਈ ਤੁਹਾਡੇ ਨੇਸ਼ਨ ਨੂੰ ਗਲਤ ਕਹਿੰਦਾ, ਲੋਕਾਂ ਨੂੰ ਤੋੜਦਾ, ਭੜਕਾਉਂਦਾ, ਪੱਥਰਬਾਜ਼ੀ ਕਰਵਾਉਂਦਾ, ਜਾਂ ਤੁਹਾਡੀ ਕੰਸਟੀਟਿਊਸ਼ਨਲੀ ਵੈਲਿਊਜ਼ ਨੂੰ ਧਮਕੀ ਦਿੰਦਾ, ਧਮਕਾਉਂਦਾ, ਕਿਸੇ ਵੀ ਤਰੀਕੇ ਨਾਲ, ਤੁਹਾਡੇ ਕੋਲੇ ਪਰਚਾ ਹੈ, ਤੁਹਾਡੇ ਕੋਲੇ ਕਾਨੂੰਨ ਹੈ, ਪੁਲਿਸ ਹੈ, ਸਾਰਾ ਕੁਝ ਤੁਹਾਡੇ ਕੋਲ ਹੈ, ਤੁਸੀਂ ਕਰ ਲਓ ਕਾਰਵਾਈ। ਉਹ ਬੰਦੇ ਨੂੰ ਦੱਸ ਦਿਓ ਕਿ ਭਾਈ ਤੂੰ ਆਹ ਕੰਮ ਕੀਤਾ ਸੀ ਤੇ ਇਸ ਕਰਕੇ ਅਸੀਂ ਆਹ ਕਰਤਾ। ਇੱਕ ਪਾਸੇ ਬੰਦੇ ਨੇ, ਹਾਂਜੀ ਜੀ, ਇਸ ਲਈ ਉਡੀਕ ਤਾਂ ਲਓ ਕਿ ਅਗਲਾ ਕੁਝ ਕਹਿੰਦਾ ਵੀ ਹੈ ਕਿ ਨਹੀਂ, ਪਹਿਲਾਂ ਹੀ ਨਾ ਡਰ। ਹਾਂਜੀ, ਬਿਲਕੁਲ।